ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਵੀ ਅਸੀਂ ਹੁਣ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ ਸਾਨੂੰ ਸਟੂਡੀਓ ਦੇ ਵਿੱਚ ਹੀ ਸ਼ਾਮਿਲ ਹਨ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਨਵੰਬਰ 84 ਦੀ ਕਿਸ ਤਰ੍ਹਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਹ ਪਲਾਨ ਕੀਤਾ ਗਿਆ ਸੀ, ਕਿਸ ਤਰ੍ਹਾਂ ਸਿੱਖਾਂ ਨੂੰ ਇਹਨਾਂ ਨੇ ਮਾਰਿਆ, ਸਾਡੀਆਂ ਬੀਬੀਆਂ ਨੂੰ ਬੇਪਤ ਕੀਤਾ ਗਿਆ ਔਰ ਕਾਫੀ ਵੀ ਥਿੰਕ ਕਿ ਲੱਖਾਂ ਦੇ ਵਿੱਚ ਸਿੱਖ ਮਾਰੇ ਗਏ ਸੀ ਬਿਕੋਜ਼ ਇਹਨਾਂ ਨੇ ਪੂਰੀ ਸਾਡੀ ਨਸਲਕੁਸ਼ੀ ਪਲਾਨ ਕੀਤੀ ਹੋਈ ਸੀ। ਪਰ ਇਹਨਾਂ ਦੇ ਮੀਡੀਆ ਵੱਲੋਂ, ਇਹਨਾਂ ਦੀ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਸਿਰਫ 3000 people got killed, 3006 got killed, but ਜਿਹੜੇ ਕਿ ਅਸੀਂ ਸਮਝਦੇ ਹਾਂ ਕਿ 30000 40000 ਤੋਂ ਉੱਪਰ ਹੀ ਸੰਖਿਆ ਗਈ ਹੋਈ ਹੈ। What do you want to say about that? देखो, एक तो गल है ये जो लफज यूज करते हैं मीयरली सिर्फ 2733 ਜਿਹੜੇ ਹੈ ਸਿੱਖ ਮਾਰੇ ਗਏ। ਹਾਂਜੀ, ਪਰ ਅਸੀਂ ਇਹਨਾਂ ਦੇ ਡਾਕੂਮੈਂਟਸ ਕੱਢੇ ਆ ਜਿਹੜੇ ਕਿ ਆਪਣੇ ਕੋਲ ਇੰਟਰਨੈਟ ਦੇ ਉੱਤੇ ਅਸੀਂ ਅਵੇਲੇਬਲ ਕੀਤੇ ਆ ਕਿ ਇਹਨਾਂ ਨੇ ਜਿਹਦੇ ਕਮਿਸ਼ਨ ਬਣਾਏ ਸੀਗੇ ਤੇ ਵੇਦ ਮਰਵਾ ਕਮਿਸ਼ਨ ਜਿਹੜਾ ਹੈ ਉਹ ਤੇ ਇਹਨਾਂ ਨੇ ਉਹਦੀ ਰਿਪੋਰਟ ਬਿਲਕੁਲ ਚੁੱਕ ਲਈ ਕਿਉਂਕਿ ਉਸ ਰਿਪੋਰਟ ਦੇ ਵਿੱਚ 11500 ਸਿੱਖਾਂ ਦੀ ਜਿਹੜੀ ਡੈਥ ਦਿੱਲੀ ਦੇ ਵਿੱਚ ਹੋਈ ਸੀ ਉਹਦਾ ਰੈਕੋਰਡ ਹੈਗਾ। ਹਾਂਜੀ, ਇਹ ਸਾਨੂੰ ਮਿਨਾਰਟੀ ਕਮਿਸ਼ਨ ਦੇ ਕੋਲੋਂ ਦੀ ਪਤਾ ਲੱਗਾ ਸੀ। 37000 ਜਿਹੜੇ ਪਰਿਵਾਰ ਹੈ, 37000 ਪਰਿਵਾਰਾਂ ਦੇ ਮੈਂਬਰਾਂ ਨੂੰ ਇਹਨਾਂ ਨੇ 1700 ਕਰੋੜ ਮੁਆਵਜ਼ਾ ਦਿੱਤਾ ਹੈ, ਉਹਨਾਂ ਦੀ ਮੌਤ ਦਾ, ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਮਰਨ ਦਾ ਜਾਂ ਉਹਨਾਂ ਦੇ ਫੱਟੜ ਹੋਣ ਦਾ। ਜੇ ਇਹਨਾਂ ਨੇ 37000 ਨੂੰ ਮੁਆਵਜ਼ਾ ਦਿੱਤਾ ਹੈ ਤੇ ਫਿਰ ਜਿਹੜੇ ਸਿੱਖ 3000 ਕਿੱਦਾਂ ਹੋ ਸਕਦੇ ਆ? ਬਿਲਕੁਲ 3000 ਦੇ ਤੋਂ 3500 ਤੇ ਮੈਨੂੰ ਬਾਈ ਹਾਰਟ ਨਾਮ ਹੀ ਯਾਦ ਹੈ। ਹਾਂਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਲਗਾਤਾਰ ਜਾਂ ਜਿਹੜੇ ਵੀ ਇਹਨਾਂ ਦੀਆਂ ਰਾਜਨੀਤਿਕ ਇਹਨਾਂ ਦੀਆਂ ਬੈਕ ਹੈ ਉਹ ਲਗਾਤਾਰ ਇਹਦੇ ਤੇ ਰਾਜਨੀਤੀ ਕਰਦੇ ਆ। 12000 ਦੀ ਲਿਸਟ ਜਿਹੜੀ ਹੈ ਉਹ ਜਾਰੀ ਕਰਦੇ ਪਏ ਆ ਵੀ 12000 ਸਿੱਖ ਜਿਹੜੇ ਆ ਉਹ ਮਾਰੇ ਗਏ ਸੀ। ਹਾਂਜੀ, ਹੁਣ ਇਹ ਸਿਰਫ ਦਿੱਲੀ ਦੇ ਸਿੱਖ ਵਿਰੋਧੀ ਦੰਗੇ ਦੱਸਦੇ ਸੀ ਜਦੋਂ ਆਪਾਂ ਸ਼ੁਰੂ ਕੀਤਾ। ਹਾਂਜੀ, ਅਸੀਂ 19 ਸਟੇਟਾਂ ਦਾ ਰੈਕੋਰਡ ਤੇ 130 ਦਾ ਹੋਰ ਕੱਢਿਆ। ਹਾਂਜੀ, ਔਰ ਕਾਨਪੁਰ, ਬਖਾਰੋ, ਝਾਰਖੰਡ, ਰਿਆਸੀ, JNK ਜਿੱਥੇ ਇਹਨਾਂ ਦੇ ਕੋਲ ਕੋਈ ਰੈਕੋਰਡ ਨਹੀਂਗਾ ਉੱਥੇ ਸੈਂਕੜਿਆਂ ਦੇ ਹਿਸਾਬ ਦਾ ਰੈਕੋਰਡ ਹੈਗਾ। ਹਰਿਆਣੇ ਦੇ ਵਿੱਚ ਹੋਂਦ ਛਿੱਲੜ ਦਾ, ਗੜਗਾਉਂ ਦਾ, 3 ਹੋਰ ਸ਼ਹਿਰਾਂ ਦਾ ਸੈਂਕੜੇ ਥਾਊਜ਼ੈਂਡ ਦਾ ਰੈਕੋਰਡ ਜਿਹੜਾ ਆਪਣੇ ਕੋਲ ਹੈਗਾ। ਸੋ ਇਹਨਾਂ ਦੇ ਆਪਣੇ ਆંકੜੇ ਜਿਹੜੇ ਹੈ ਕਿਉਂਕਿ ਉਹ ਥੋੜੇ ਦਿਖਾਣਾ ਚਾਹੁੰਦੇ ਆ ਦੁਨੀਆ ਨੂੰ ਕਿ ਇੰਨੇ ਕੁ ਹੀ ਮਾਰੇ ਗਏ ਸੀ, ਲੇਕਿਨ 3000 ਹੀ ਤੁਸੀਂ ਇਹਨਾਂ ਦੇ ਲੈ ਲਓ। ਜੇ ਆਪਾਂ ਮੰਨ ਲਈਏ ਇਹ 3000 ਕਹਿੰਦੇ ਆ, ਫਿਰ 3000 ਜਿਹੜੇ ਸਿੱਖ ਮਾਰੇ ਗਏ ਉਹਨਾਂ ਦੇ ਲਈ ਜ਼ਿੰਮੇਵਾਰ ਕੌਣ ਹੈ? ਬਿਲਕੁਲ, ਜਦੋਂ ਦੇਸ਼ ਦੀ ਸਰਕਾਰ ਜ਼ਿੰਮੇਵਾਰ ਹੈ ਕਿ ਜੇ ਸਿਰਫ 3000 ਦੀ ਲੈ ਲਈਏ ਇਹਨਾਂ ਨੇ ਕਿਸੇ ਨੂੰ ਬਣਦੀ ਸਜ਼ਾ ਜਾਂ ਉਹਨਾਂ ਦੇ ਉੱਤੇ ਕੇਸ ਚਲਾਇਆ? ਜੀ, ਜੇ ਨਹੀਂ ਚਲਾਇਆ, ਸੇ 3000 ਹੋਣ ਜਾਂ 30000 ਹੋਣ, ਉਹਦਾ ਜਿਹੜਾ ਹੈ ਮਸਲਾ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਸੀਂ 2013 ਦੇ ਵਿੱਚ ਲੈ ਕੇ ਗਏ ਸੀ। ਹਾਂਜੀ, 1 ਮਿਲੀਅਨ ਦੇ ਸਿਗਨੇਚਰਸ ਕਰਾ ਕੇ ਜਿਹਦੇ ਚ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀਆਂ ਦਾ, ਬੀਬੀ ਜਗਦੀਸ਼ ਕੌਰ ਦਾ ਗਵਾਹਾਂ ਦਾ, ਆਪਣੇ ਭਾਈ ਜਸਬੀਰ ਸਿੰਘ ਹੋਰਾਂ ਦਾ, ਇਹਨਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਸੀ ਜਿਨ੍ਹਾਂ ਨੇ ਇੰਨੇ ਸਾਈਨ ਕਰਵਾਏ। ਹਾਂਜੀ, ਉਹ ਸਾਈਨ ਕਰਵਾਈ ਜਿਹੜੀ ਕੰਪਲੇਂਟ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਕਾਉਂਸਲ ਦੇ ਕੋਲ ਪਈ ਹੋਈ ਹੈ। ਜੀ, ਜੇ ਤੁਸੀਂ ਕੇਬਲਸ ਦੇਖ ਲਓਗੇ ਯੂਰੋਪੀਅਨ ਯੂਨੀਅਨ ਦੀਆਂ ਜਾਂ ਜਿਹੜੀਆਂ USA ਕੋਲ ਆਈਆਂ ਜਾਂ ਜਿਹੜੀਆਂ ਕੈਨੇਡਾ ਚ ਆਈਆਂ, ਉਹਦੇ ਚ ਕੱਲੇ ਜਗਦੀਸ਼ ਟਾਈਟਲਰ ਦਾ ਨਾਮ ਨਹੀਂਗਾ, ਸੈਂਕੜਿਆਂ ਦੇ ਨਾਮ ਹੈ। ਬਿਲਕੁਲ, ਕੱਲੇ ਕਾਂਗਰਸ ਵਾਲਿਆਂ ਦਾ ਨਾਮ ਨਹੀਂਗਾ। BJP ਤੇ RSS ਦੀ ਜਿਹੜੀ ਮੇਨ ਸ਼ਾਖਾ ਹੈ। ਜੀ, ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ BJP ਤੇ RSS ਦੀ। ਰਾਮ ਲਾਲ ਜੈਨ ਜਿਹੜਾ ਕਿ ਅਟਲ ਬਿਹਾਰੀ ਵਾਜਪਾਈ ਦਾ ਚੀਫ ਪੋਲਿੰਗ ਏਜੰਟ ਸੀ, ਉਹਦੇ ਉਲਟ ਸਿੱਖਾਂ ਨੂੰ ਕਤਲ ਕਰਨ ਦਾ ਜਿਹੜਾ ਪਰਚਾ ਉਹ ਦਰਜ ਸੀ। 1999 ਦੇ ਵਿੱਚ ਵਾਪਸ ਇਹਨਾਂ ਦੀ ਸਰਕਾਰ ਆਂਦੀ ਹੈ ਵਾਜਪਾਈ ਦੀ, ਔਰ LK ਅਡਵਾਨੀ ਉਦੋਂ ਇਹਨਾਂ ਦਾ ਹੋਮ ਮਿਨਿਸਟਰ ਸੀ ਤੇ ਇਹਨਾਂ ਨੇ 142 ਬੰਦਿਆਂ ਦੇ ਉੱਤੋਂ ਕੇਸ ਵਾਪਸ ਲਿਆ ਜਿਹਦੇ ਚ ਰਾਮ ਲਾਲ ਜੈਨ ਵੀ ਸੀ। ਸਭ ਤੋਂ ਜ਼ਿਆਦਾ ਜੇ ਪਰਚੇ ਦਰਜ ਹੋਏ ਤੇ ਉਹ RSS ਤੇ ਕਾਂਗਰਸ ਦੇ ਜਿਹੜੇ ਵਰਕਰ ਸੀਗੇ ਉਹਨਾਂ ਦੇ ਉੱਤੇ ਹੋਏ ਸੀ। ਸੋ ਇੱਕ ਜਿਹੜੀ ਇਹ ਮਿਥ ਹੈ ਵੀ 3000 ਸੀ ਜਾਂ 30000 ਸੀ ਜਾਂ ਕਾਂਗਰਸ ਨੇ ਕੀਤੇ ਜਾਂ ਕਿਹਨੇ ਕੀਤੇ, ਦੇਖੋ ਸ਼ੁਰੂਆਤ ਕਾਂਗਰਸ ਨੇ ਕੀਤੀ ਲੇਕਿਨ ਇਸ ਵਿੱਚ ਹਰ ਉਹ ਇੰਡੀਅਨ ਇਨਵੋਲਵ ਸੀ ਜਿਨਨੇ ਅਮਿਤਾਭ ਬੱਚਨ ਦਾ ਨਾਰਾ ਖੂਨ ਕਾ ਬਦਲਾ ਖੂਨ ਸੁਣਿਆ ਤੇ ਘਰੋਂ ਉਹ ਸਿੱਖਾਂ ਨੂੰ ਮਾਰਨ ਲਈ ਤੁਰ ਪਿਆ। ਹਾਂਜੀ ਜੀ, ਬਿਲकुल ਵੀਰ ਜੀ, हमें लाइक काफ़ी लोग सोचते हैं कि शायद ਹੁਣ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਹੈ, ਅਸੀਂ ਪ੍ਰੋਟੈਸਟ ਕਰਾਂਗੇ ਕੋਠੀ ਸਾਹਮਣੇ ਜਾ ਕੇ ਆਉਂਦੇ, ਮੇਬੀ ਦੈਟ ਵਿਲ ਹੈਲਪ ਅਸ, ਬਟ ਆਈ ਫੀਲ ਲਾਈਕ ਜਿਹੜੇ ਪੋਲੀਟੀਸ਼ੀਅਨਸ ਹੁੰਦੇ, ਇਸ ਤਰ੍ਹਾਂ ਦੇ ਲੀਡਰਸ ਹੁੰਦੇ, ਜਸਟ ਫॉर ਟੂ ਗੇਨ ਵੋਟਸ ਇਸ ਤਰ੍ਹਾਂ ਨਾਰੇ ਲਗਾਉਂਦੇ ਨੇ ਕਿ ਅਸੀਂ ਸਿੱਖਾਂ ਨੂੰ ਇਨਸਾਫ ਲੈ ਕੇ ਦੇਵਾਂਗੇ। ਜਿਸ ਤਰ੍ਹਾਂ ਸਾਨੂੰ ਇਹਨਾਂ ਤੋਂ ਇਨਸਾਫ ਲੈਣ ਦੀ ਕੋਈ ਉਮੀਦ ਰੱਖਣੀ ਨਹੀਂ ਚਾਹੀਦੀ, ਪਰ ਜਿਸ ਤਰ੍ਹਾਂ ਲਾਈਕ ਕਾਫੀ
ਪਿਛਲੇ 30 ਇਅਰਸ ਦੇ ਵਿੱਚ ਸਾਨੂੰ ਕਾਫੀ ਵਾਰੀ ਕਿਹਾ ਜਾਂਦਾ ਹੈ ਕਿ ਯੂ نو ਵਾਟ 30 ਸਾਲ ਹੋ ਗਏ ਨੇ, ਸਾਨੂੰ ਕਿਹੜਾ ਇਨਸਾਫ ਮਿਲਿਆ, ਭੁੱਲ ਜਾਓ ਹੁਣ ਜਿਸ ਚੀਜ਼ ਨੂੰ। ਐਂਡ ਆਈ ਨੋ ਇਟਸ ਨਾਟ ਈਜ਼ੀ ਟੂ ਫੋਰਗਿਵ ਔਰ ਫੋਰਗੇਟ। ਦੈਟਸ ਦੀ ਰੀਜ਼ਨ ਅਸੀਂ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਦੇ ਹਾਂ, ਮਾਰਚ ਕਰਦੇ ਹਾਂ। ਈਵਨ ਪੀਰ ਮੁਹੰਮਦ ਜੀ ਪੰਜਾਬ ਬੰਦ ਦਾ ਪ੍ਰੋਟੈਸਟ ਕਰ ਰਹੇ ਨੇ 31 ਅਕਤੂਬਰ ਆਈ ਬਲੀਵ, ਨਵੰਬਰ 1 ਨੂੰ ਜੀ, ਹੈ ਨਾ ਜੀ। ਐਂਡ ਉਹਨਾਂ ਬਾਰੇ, ਉਸ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਬੰਦ ਦਾ? ਦੇਖੋ, ਨਵੰਬਰ 1 ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਹ ਬੜਾ ਸਹਿਮਤੀ ਦੇ ਨਾਲ ਦਿੱਤਾ ਗਿਆ, ਕਿਉਂਕਿ ਪਹਿਲਾਂ ਅਸੀਂ ਸਾਰੇ ਰਲ ਕੇ ਕੀ ਕਰਨਾ ਚਾਹ ਰਹੇ ਸੀ, ਇੱਕ ਟਾਰਚ ਆਫ ਜਸਟਿਸ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਤੋਂ ਕੱਢਣੀ ਚਾਹ ਰਹੇ ਸੀ, ਜਿਹਦੇ ਵਾਸਤੇ 15 ਅਗਸਤ ਨੂੰ ਸ਼ੁਰੂ ਵੀ ਕੀਤਾ ਪ੍ਰੋਗਰਾਮ। ਔਰ ਉਹ ਟਾਰਚ ਜਿਹੜੀ ਹੈ ਉਹ ਸਾਰੀਆਂ ਉਹਨਾਂ ਸਟੇਟਾਂ ਦੇ ਮੇਨ ਸ਼ਹਿਰਾਂ 'ਚ ਲੈ ਕੇ ਜਾਣੀ ਸੀ ਜਿੱਥੇ ਸਿੱਖਾਂ ਦੀ ਕਤਲੋਗਾਰਤ ਹੋਈ ਜੀ। ਲੇਕਿਨ ਉਹਦੇ ਵਿੱਚ ਦੂਸਰੀਆਂ ਸੰਸਥਾਵਾਂ ਨੇ ਇੱਕ ਪ੍ਰੋਗਰਾਮ ਉਲੀਕ ਦਿੱਤਾ ਜਿਹਦੀ ਕਿ ਅਸੀਂ ਹੁਣ ਸਪੋਰਟ ਕਰਦੇ ਹਾਂ, ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਇੱਕ ਮਾਰਚ ਕੱਢਣਾ ਹੈ ਤੇ ਉਹ ਯੂਨਾਈਟਿਡ ਨੇਸ਼ਨਸ ਤੱਕ ਜਾਣਾ, ਜਿਹੜਾ ਕਿ ਫਿਰ ਕਨਫਲਿਕਟਿੰਗ ਹੋ ਜਾਂਦਾ ਸੀ। ਸੋ ਅਸੀਂ ਉਹਦੇ 'ਚ ਫਿਰ ਇਹ ਸਮਝਿਆ ਕਿ 1 ਨਵੰਬਰ ਨੂੰ ਪੰਜਾਬ ਜਿਹੜਾ ਹੈ ਆਪਣਾ ਬੰਦ ਕੀਤਾ ਜਾਏ। ਸਿੱਖ ਕੌਮ ਦੀ ਜਿਹੜੀ ਨਬਜ਼ ਹੈ, ਜਿਹੜੇ 30 ਸਾਲਾਂ ਤੋਂ ਜਿਹੜੇ ਕਹਿੰਦੇ ਆ ਵੀ ਭੁੱਲ ਜਾਣਾ ਚਾਹੀਦਾ, ਭੁੱਲ ਕਿਸ ਚੀਜ਼ ਨੂੰ ਭੁੱਲ ਜਾਈਏ? ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ, ਅਕਾਲ ਤਖਤ ਸਾਹਿਬ ਤੇ 70,000 ਦੀ ਫੌਜ ਲੈ ਆਂਦੀ, ਟੈਂਕਾਂ ਦੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਮਾਰ ਦਿੱਤੇ ਗਏ, ਧੀਆਂ ਭੈਣਾਂ ਦੇ ਜਿਹੜੀਆਂ ਇੱਜ਼ਤਾਂ ਸ਼ਰੇਆਮ ਬਾਜ਼ਾਰਾਂ 'ਚ ਲੁੱਟੀਆਂ ਗਈਆਂ, ਛੋਟੇ ਛੋਟੇ ਬੱਚਿਆਂ ਨੂੰ ਅੱਗਾਂ ਲਾ ਕੇ। ਕਿਸ ਚੀਜ਼ ਨੂੰ ਭੁੱਲ ਜਾਈਏ? ਇਹ ਕਿਹੜੀ ਗੱਲ ਨੂੰ ਭੁੱਲਣ ਨੂੰ ਕਹਿੰਦੇ ਆ? ਦੇਖੋ, ਇਹ ਇੱਕ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹੜੇ ਭੁੱਲ ਜਾਂਦੇ ਆ, ਤੇ ਇਹ ਇੱਕ ਮਾਸਟਰ ਦਾ ਵਚਨ ਹੁੰਦਾ ਹੈ ਕਿ ਤੁਸੀਂ ਭੁੱਲ ਜਾਓ, ਨਾਲੇ ਅਸੀਂ ਤੁਹਾਨੂੰ ਮਾਰਿਆ, ਨਾਲੇ ਤੁਹਾਨੂੰ ਰੋਣ ਨਹੀਂ ਦੇਣਾ, ਨਾਲੇ ਤੁਹਾਨੂੰ ਗੱਲ ਨਹੀਂ ਕਰਨ ਦੇਣੀ। ਲੇਕਿਨ ਉਸ ਸਰਕਾਰ ਨੂੰ ਅੱਜ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਨੇ ਫੌਜ ਲਿਆਂਦੀ ਸੀ, ਜਿਵੇਂ ਸੰਤ ਜਰਨੈਲ ਸਿੰਘ ਹੋਰਾਂ ਨੇ ਬਚਨ ਕੀਤੇ ਸੀ ਵੀ ਜਦੋਂ ਗੋਲੀ ਕੋਈ ਸਰਕਾਰ ਦੀ ਅਕਾਲ ਤਖਤ ਸਾਹਿਬ ਵੱਲ ਆਏਗੀ ਤੇ ਉਸ ਹਕੂਮਤ ਦੀਆਂ ਜੜ੍ਹਾਂ ਵੀ ਹਿਲਾ ਦੇਾਂਗੇ ਤੇ ਸਿੱਖ ਰਾਜ ਦੀ ਨੀਂਹ ਪੱਥਰ ਵੀ ਰੱਖੀ ਜਾਏਗੀ, ਉਹ ਰੱਖੀ ਜਾ ਚੁੱਕੀ ਹੈ। ਹੁਣ ਉਹਦੇ ਸਟੈਪਸ ਲੈਂਦੇ ਹੋਏ ਅਸੀਂ 7 ਨਵੰਬਰ ਨੂੰ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਔਰ 1 ਨਵੰਬਰ ਨੂੰ ਪੰਜਾਬ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਬੰਦ ਰੱਖਣ ਦਾ, ਜੋ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜ਼ਰੂਰ ਬੰਦ ਹੋਏਗਾ। ਹਾਂਜੀ, ਬਿਲਕੁਲ, ਕਿਉਂਕਿ ਵੀ ਜੀ ਵੀ ਆਰ ਵੈਰੀ ਐਕਟਿਵ ਔਨ ਫੇਸਬੁੱਕ ਐਂਡ ਲਾਸਟ ਟਾਈਮ ਵੀ ਸੀ ਕਿ ਲੋਕਾਂ ਨੇ ਲਿਖਿਆ ਹੁੰਦਾ, ਆਪਣੇ ਵੀਰਾਂ ਭੈਣਾਂ ਨੇ ਲਿਖਿਆ ਹੁੰਦਾ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਸੀ ਉਹਨੂੰ ਮਾਰਨਾ ਨਹੀਂ ਚਾਹੀਦਾ ਸੀਗਾ, ਉਹਨੂੰ ਸਜ਼ਾ ਯਾਫਤਾ ਨਹੀਂ ਕਰਨੀ ਚਾਹੀਦੀ ਸੀ, ਨਿਹੱਤੀ ਸੀਗੀ ਉਹ। ਪਰ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਜੂਨ 84 ਦੇ ਵਿੱਚ ਕਾਫੀ ਸਾਰੇ ਵੀਰ ਭੈਣ ਉਸ ਵੇਲੇ ਬੱਚਿਆਂ ਦੇ ਨਾਲ ਸਾਰੇ ਗੁਰਦੁਆਰੇ ਦੇ ਵਿੱਚ ਸ਼ਾਮਿਲ ਸਨ, ਉਹ ਵੀ ਨਿਹੱਤੇ ਸਨ। ਐਂਡ ਜਦੋਂ ਨਵੰਬਰ 84 ਸਾਰੀ ਸਿੱਖ ਨਸਲਕੁਸ਼ੀ ਕੀਤੀ ਹੈ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਹੋ ਕੀ ਰਿਹਾ ਉਹਨਾਂ ਦੇ ਨਾਲ, ਵਾਈ ਦੇ ਆਰ ਗੈਟਿੰਗ ਕਿਲਡ ਫॉर ਸਮਥਿੰਗ। ਉਹਦੇ ਚ ਇਦਾਂ ਹੁੰਦਾ ਨਾ ਵੀ ਚਾਹੇ ਤੁਸੀਂ ਹੋ ਭੈਣ ਸਾਡੀ, ਚਾਹੇ ਕੋਈ ਹੋਰ ਹੋਵੇ ਜਾਂ ਕੋਈ ਭਰਾ ਹੋਵੇ, ਆਪਣਾ ਛੋਟਾ ਜਿਹਾ ਨਿਆਣਾ ਹੋਵੇ ਨਾ, ਉਹਨੂੰ 100 ਬੁਖਾਰ ਹੋ ਜਾਏ ਤੇ ਆਪਾਂ ਸਾਰੀ ਰਾਤ ਜਾਗਦੇ ਆਂ, ਉਹਦੇ ਮੱਥੇ ਤੇ ਹੱਥ ਰੱਖਦੇ ਆਂ ਵੀ ਇਹ ਬਿਮਾਰ ਹੈ, ਤੈਨੂੰ ਸਵੇਰੇ ਡਾਕਟਰ ਕੋਲ ਲੈ ਕੇ ਜਾਈਏ। ਤੁਸੀਂ ਉਹਨਾਂ ਧੀਆਂ ਭੈਣਾਂ ਦਾ ਜਾਂ ਉਹਨਾਂ ਭਰਾਵਾਂ ਦਾ ਦੇਖੋ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਨੂੰ ਰੇਪ ਕੀਤਾ ਗਿਆ ਹੋਊਗਾ ਜਾਂ ਛੋਟੇ ਛੋਟੇ ਬੱਚਿਆਂ ਨੂੰ ਅੱਗ ਲਾਈ ਗਈ ਹੋਏਗੀ, ਕਿਉਂਕਿ ਆਪਣੇ ਸੇਕ ਨਹੀਂ ਨਾ ਲੱਗਿਆ, ਅੱਗ ਆਪਣੇ ਲੱਗੀ ਹੈ ਤੇ ਆਪਾਂ ਨੂੰ ਸੇਕ ਲੱਗਦਾ। ਲੇਕਿਨ ਕੌਮ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਅੱਗ ਜਿਹੜੀ ਹੈ ਤੁਹਾਡੇ ਘਰਾਂ ਦੇ ਵਿੱਚ ਆ ਚੁੱਕੀ ਹੈ, ਤੁਹਾਨੂੰ ਵੀ ਲੱਗਣੀ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੁਣ ਡਰੱਗ ਲਾ ਕੇ ਕਰਦੇ ਪਏ ਹੈ, ਜਾਂ ਤੁਹਾਡੇ ਉੱਤੇ ਕਰਜ਼ਾ ਚੜਾ ਕੇ ਕਰਦੇ ਪਏ ਹੈ, ਜਾਂ ਸਿੱਖਾਂ ਨੂੰ ਸਿੱਖ ਹੋਣ ਦੀ ਬਜਾਏ ਹਿੰਦੂ ਕਹਿ ਕੇ ਕਰਦੇ ਪਏ ਹੈ। ਇਹ ਤੇ ਜ਼ਮੀਰ ਜਾਗਣ ਦੀ ਗੱਲ ਹੈ। ਉਹਨਾਂ ਦੇ ਵਿਚਾਰ ਜਿਹੜੇ ਆ ਉਹ ਜੋ ਮਰਜ਼ੀ ਦੇ ਸਕਦੇ ਆ, ਲੇਕਿਨ ਜੋ ਜਿੰਦਾ ਜ਼ਮੀਰ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਉਹਨਾਂ ਨੂੰ ਇਸ ਨੂੰ ਛੱਡ ਕੇ ਇਹ ਕਰਨਾ ਚਾਹੀਦਾ ਕਿ ਪ੍ਰੋਟੈਸਟ ਜਿਹੜੇ ਆ ਉਹ ਲੋਕ ਕਰਦੇ ਆ, ਦਿਖਾਵਾ ਉਹ ਲੋਕ ਕਰਦੇ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ। ਆਪਾਂ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਤੇ ਆਜ਼ਾਦ ਪੰਜਾਬ ਦਾ ਸੁਪਨਾ ਜੋ ਸੰਤਾਂ ਨੇ ਦੇਖਿਆ ਸੀ ਤੇ ਜੋ ਗੁਰੂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਉਹ ਦੇਖਿਆ, ਆਪਾਂ ਉਹ ਪੂਰਾ ਕਰਨਾ। ਬਿਲਕੁਲ ਬਿਲਕੁਲ। ਤੇ ਵਿੱਚ ਜਿਸ ਤਰ੍ਹਾਂ ਸਾਡੀ ਇਹਨਾਂ ਨੇ ਜੂਨ 84 ਦੇ ਵਿੱਚ ਸਾਨੂੰ ਮਾਰਿਆ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਕੀਤੀ, ਉਸ ਤੋਂ ਬਾਅਦ ਵੀ ਕਈ ਸਾਲਾਂ ਤੱਕ ਸਾਰੇ ਯੰਗ ਬੱਚੇ ਸੀ ਘਰਾਂ ਤੋਂ ਕੱਢ ਕੇ ਫੇਕ ਐਨਕਾਊਂਟਰ ਥੱਲੇ ਮਾਰੇ ਗਏ ਆ। ਇਹਨਾਂ ਦਾ ਨਸਲਕੁਸ਼ੀ ਹੋਣ ਵੀ ਜਿਸ ਤਰ੍ਹਾਂ ਸਾਡੇ ਬੱਚੇ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਨੇ, ਨਸ਼ਿਆਂ ਦੇ ਦਲਦਲ ਦੇ ਵਿੱਚ ਜਾ ਰਹੇ ਨੇ, ਛੋਟੇ ਛੋਟੇ 9 ਸਾਲ ਦੇ 12 ਸਾਲ ਦੇ ਬੱਚੇ ਆਪਣੇ ਆਪ ਖੁਦਕੁਸ਼ੀ ਕਰ ਰਹੇ ਨੇ ਬਿਕੋਜ਼ ਦੇ ਆਰ ਨਾਟ ਗੈਟਿੰਗ ਇਨਫ ਡਰੱਗਸ ਇਨ ਦ ਸਿਸਟਮ। ਦਿਸ ਅਨਦਰ ਨਸਲਕੁਸ਼ੀ ਵੀ ਆਰ ਗੋਇੰਗ ਥਰੂ। ਐਂਡ ਜਿਸ ਬੀਬੀ ਜਗਦੀਸ਼ ਕੌਰ ਨਾਲ ਗੱਲਬਾਤ ਕੀਤੀ ਸੀ few months back when you were with her in Canada, ਉਹਨਾਂ ਨੇ ਕਿਹਾ ਸੀ ਕਿ ਦਿਸ ਜਿਹੜੀ ਨਸਲਕੁਸ਼ੀ ਸਾਡਾ ਨਵੰਬਰ 84 ਦੇ ਵਿੱਚ ਹੋਈ ਸੀਗੀ, ਇਹ ਵਾਪਸ ਫਿਰ ਹੋ ਸਕਦੀ ਹੈ, ਹੋ ਰਹੀ ਹੈ ਭੈਣ ਜੀ, ਹੈ ਨਾ? ਇਹ ਉਸ ਤਰ੍ਹਾਂ ਫਿਰ ਵਾਪਸ ਹੋ ਸਕਦੀ, ਜਿਸ ਤਰ੍ਹਾਂ $35,000 people 35,000 people got killed in 3-4 days, it could happen to us again. So how could ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਕੱਢ ਸਕਦੇ ਹਾਂ? What is for you a strong platform? What do you think is the solution for this? ਦੇਖੋ, ਤੁਸੀਂ ਦੇਖੋ ਕਿ ਜਿੰਨੀਆਂ ਵੀ ਕੌਮਾਂ ਜਾਂ ਜਿੰਨੇ ਵੀ ਧਰਮ ਬਚਦੇ ਆ, ਉਹ ਤਾਂ ਹੀ ਬਚਦੇ ਤੁਹਾਡੇ ਕੋਲ ਰਾਜ ਹੁੰਦਾ। ਔਰ ਇਹ ਫਰਮਾਨ ਜਿਹੜਾ ਹੈ
ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਤਲੇ ਮਲੇ ਹੈ। ਹਾਂਜੀ। ਜਿੰਨੀ ਦੇਰ ਤੱਕ ਤੁਹਾਡੇ ਕੋਲ ਆਪਣੀ ਹੱਦਬੰਦੀ ਨਹੀਂ ਹੋਏਗੀ, ਜਿੰਨੀ ਦੇਰ ਤੱਕ ਤੁਹਾਡੇ ਕੋਲ ਸਿੱਖ ਰਾਜ ਨਹੀਂ ਹੋਏਗਾ, ਜਿੰਨੀ ਦੇਰ ਤੱਕ ਤੁਸੀਂ ਖੁਦ ਮੁਖਤਿਆਰੀ ਤੁਹਾਡੇ ਕੋਲ ਨਹੀਂ ਹੋਏਗੀ, ਜਿੰਨੀ ਦੇਰ ਤੱਕ ਤੁਹਾਡੀ ਆਪਣੀ ਸਵਰਨਟੀ ਬਾਦਸ਼ਾਹੀ ਨਹੀਂ ਹੋਏਗੀ, ਓਨੀ ਦੇਰ ਤੱਕ ਤੁਸੀਂ ਨਸਲਕੁਸ਼ੀ ਦਾ ਸ਼ਿਕਾਰ ਸਿੱਖ ਕੌਮ ਹੁੰਦੀ ਹੈ, ਹੁੰਦੀ ਰਹੇਗੀ। ਇਹਦਾ ਹੱਲ ਹੈ ਸਿੱਖਾਂ ਦੀ ਖੁਦ ਮੁਖਤਿਆਰੀ। ਔਰ ਇਹਦੇ ਲਈ ਹੀ ਅਸੀਂ 2020 ਦੇ ਵਿੱਚ ਕੌਮ ਨੂੰ ਲਾਮਬੰਦ ਕਰਦੇ ਪਏ ਹਾਂ, ਇੱਕ ਮੁਹਿੰਮ ਚਲਾਉਂਦੇ ਪਏ ਹਾਂ ਕਿ 2020 ਦੇ ਵਿੱਚ ਇੱਕ ਜਿਹੜੀ ਹੈ ਰਾਏਸ਼ੁਮਾਰੀ ਕਰਾਈ ਜਾਏਗੀ। ਉਹਨਾਂ ਤੋਂ ਇਹ ਪੁੱਛਿਆ ਜਾਏਗਾ ਕਿ ਸਿੱਖ ਕੌਮ ਗੁਲਾਮ ਹੈ, ਸਿੱਖ ਕੌਮ ਯੂਨਾਈਟਿਡ ਨੇਸ਼ਨਸ ਦੀ ਧਾਰਾਵਾਂ ਹੇਠ ਆਜ਼ਾਦ ਹੋ ਸਕਦੀ ਹੈ, ਤੁਸੀਂ ਸਾਥ ਦਿਓ। ਔਰ ਅਸੀਂ ਇਸ ਗੱਲ ਦੇ ਵਚਨਬੱਧ ਹਾਂ ਕਿ ਆਜ਼ਾਦੀ ਸਿੱਖ ਕੌਮ ਨੂੰ ਜ਼ਰੂਰ ਮਿਲੇਗੀ। ਜੀ, ਤਾਂ ਇਸ ਸਾਰੀ ਨਸਲਕੁਸ਼ੀਆਂ ਦਾ ਸਿੱਖਾਂ ਦਾ ਹੱਲ ਅਕੋਰਡਿੰਗ ਟੂ ਯੂ ਐਂਡ ਅ ਲੋਟ ਆਫ ਅਸ ਇਜ਼ ਥਿੰਕ ਕਿ ਖਾਲਿਸਤਾਨ ਹੈ, ਸਾਡਾ ਆਪਣਾ ਦੇਸ਼, ਆਪਣਾ ਕੰਟਰੀ ਐਂਡ ਸਾਡਾ ਆਜ਼ਾਦ ਦੇਸ਼ ਖਾਲਿਸਤਾਨ। ਐਂਡ ਇਸ ਨਾਲ ਹੀ ਅਸੀਂ ਬਚ ਸਕਾਂਗੇ, ਸਾਡੀ ਅਗਲੀ ਜਨਰੇਸ਼ਨ ਚੰਗੀ ਤਰ੍ਹਾਂ ਸਿੱਖੀ ਪ੍ਰਚਾਰ, ਸਿੱਖੀ ਸਿਧਾਂਤਾਂ ਤੇ ਚੱਲ ਸਕੇਗੀ। ਸਾਨੂੰ ਆਪਣੇ ਦੇਸ਼ ਦੀ ਜ਼ਰੂਰਤ ਹੈ। ਇਜ਼ ਦੈਟ ਵਾਟ ਯੂ ਆਰ ਸੇਇੰਗ ਰਾਈਟ? ਇਹਦਾ ਕੋਈ ਵੀ ਹੋਰ ਹੱਲ ਨਹੀਂ ਹੈ ਸਿਵਾਏ ਇਸ ਤੋਂ ਕਿ ਆਪਣੀ ਆਜ਼ਾਦੀ। ਜੀ ਬਿਲਕੁਲ। ਤੇ ਵੀਰ ਜੀ ਹੁਣ ਕਿਉਂਕਿ ਵੀ ਹੈਵ ਲਾਈਕ 3-4 ਮਿੰਟਸ ਲੈਫਟ, ਨਾਓ ਲੈਟਸ ਟਾਕ ਅਬਾਊਟ ਦਾ 7th ਨਵੰਬਰ ਜਿਹੜੀ ਅਸੀਂ ਗੈਦਰਿੰਗ ਕਰ ਰਹੇ ਹਾਂ ਯੂਨਾਈਟਿਡ ਨੇਸ਼ਨ ਦੇ ਮੋਏ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ। ਦੇਖੋ, ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇਸ ਵਾਰੀ ਜਾਣਾ ਬਹੁਤ ਜ਼ਰੂਰੀ ਆ ਜੀ। ਇਹ ਕੋਈ ਪ੍ਰੋਟੈਸਟ ਨਹੀਂਗਾ ਕਿ ਆਪਾਂ ਉਦੋਂ ਇਕੱਠੇ ਹੋ ਕੇ ਉੱਥੇ ਚਲੇ ਜਾਣਾ ਤੇ ਇੱਕ ਆਪਣੀ ਜਿਹੜੀ ਹੈ ਅਟੈਂਡੈਂਸ ਲਾ ਕੇ ਘਰ ਨੂੰ ਵਾਪਸ ਆ ਜਾਣਾ। ਜਦੋਂ ਵੀ ਸਿੱਖਸ ਫਾਰ ਜਸਟਿਸ ਨੇ ਕਿਸੇ ਇਸ਼ੂ ਨੂੰ, ਕਿਉਂਕਿ ਅਸੀਂ ਸਿਰਫ ਆਜ਼ਾਦੀ ਦੇ ਤੇ ਖੁਦ ਮੁਖਤਿਆਰੀ ਦੇ ਰਸਤੇ ਤੇ ਚੱਲੇ ਆ, ਉਹਦੇ ਲਈ ਪਹਿਲਾਂ ਇਹ ਕੌਮ ਨੂੰ ਦੱਸਣਾ ਬਹੁਤ ਜ਼ਰੂਰੀ ਹੋ ਚੁੱਕਾ ਸੀ ਔਰ ਜ਼ਰੂਰੀ ਹੈ ਕਿ ਤੁਹਾਨੂੰ ਘਰ ਚਾਹੀਦਾ ਕਿਉਂ ਹੈ, ਤੁਹਾਨੂੰ ਆਜ਼ਾਦੀ ਚਾਹੀਦੀ ਕਿਉਂ ਹੈ, ਕਿਉਂਕਿ ਇਹ ਕਈ ਹਜੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਉਹ ਆਪਣੇ ਆਪ ਨੂੰ ਆਜ਼ਾਦ ਸਮਝਦੇ ਆ। ਲੇਕਿਨ ਪਿਛਲੇ ਸਾਲ ਅਸੀਂ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਨੇਵਾ 'ਚ ਇੱਕ ਕੰਪਲੇਂਟ ਦਰਜ ਕੀਤੀ ਸੀ, ਜਿਹਦਾ ਕਿ ਉਹਨਾਂ ਨੇ 1 ਸਾਲ ਦੇ ਵਿੱਚ ਜੇ ਉਹਨਾਂ ਨੇ ਵਰਕਿੰਗ ਕਮਿਸ਼ਨ ਦੇ ਵਿੱਚ ਉਹਨੂੰ ਲੈਣਾ ਸੀ ਤੇ ਉਹਦਾ ਕੁਝ ਨਾ ਕੁਝ ਦੱਸਣਾ ਸੀ। ਲੇਕਿਨ ਨਵੰਬਰ 'ਚ ਅਸੀਂ ਉੱਥੇ ਕੰਪਲੇਂਟ ਦਰਜ ਕਰਕੇ ਆਏ ਆ ਤੇ ਜਿਹੜਾ ਯੂਨਾਈਟਿਡ ਨੇਸ਼ਨਸ ਚੱਲਦਾ ਹੈ ਉਹ ਬਜਟ ਦੇ ਹਿਸਾਬ ਨਾਲ ਚੱਲਦਾ ਹੈ। ਇੰਡੀਆ ਨੇ ਆਪਣੇ ਬਜਟ ਦੇ ਨਾਲੋਂ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਯੂਨਾਈਟਿਡ ਨੇਸ਼ਨਸ ਨੂੰ ਬਜਟ ਵੱਧ ਦਿੱਤਾ। ਉਸ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਪਈ। 7 ਨਵੰਬਰ ਨੂੰ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਸਾਹਮਣੇ ਖੜ ਕੇ ਉਸ ਤੋਂ ਪਹਿਲਾਂ ਅਸੀਂ ਇੱਕ ਰਿਪੋਰਟ ਜਿਹੜੀ ਹੈ ਉਹ ਸੈਕਟਰੀ ਜਨਰਲ ਨੂੰ ਪਹੁੰਚਾ ਦਿੱਤੀ ਜਾਏਗੀ ਔਰ ਉਸ ਰਿਪੋਰਟ ਦਾ ਪਾਰਟ ਇੱਕ ਕੰਪਲੇਂਟ ਵੀ ਹੋਵੇਗਾ ਜਿਹੜਾ ਕਿ ਜਨੇਵਾ ਦੇ ਵਿੱਚ ਪਾਈ ਸੀ। ਉਹਨਾਂ ਨੂੰ ਇਹ ਦੱਸਿਆ ਜਾਏਗਾ ਕਿ ਯੂਨਾਈਟਿਡ ਨੇਸ਼ਨਸ ਵੀ ਉਹੀ ਇੰਡੀਆ ਦਾ ਲੋਕਤੰਤਰਕ ਜਿਹੜਾ ਆਪਣੇ ਆਪ ਨੂੰ ਕਾਲਾ ਮੰਨਦਾ ਹੈ ਉਹਦਾ ਇੱਕ ਹਿੱਸਾ ਬਣ ਚੁੱਕਾ ਹੈ। ਇਹ ਵੀ ਉਸ ਦੇਸ਼ ਦੇ ਖਿਲਾਫ ਗੱਲ ਕਰਦੇ ਆ ਜਿਨ੍ਹਾਂ ਦੇ ਕੋਲੋਂ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਯੂਨਾਈਟਿਡ ਨੇਸ਼ਨਸ ਨੇ ਵੀ ਸਿੱਖਾਂ ਦੇ ਨਾਲ ਉਹੀ ਧੱਕਾ ਕੀਤਾ ਹੈ ਜੋ ਕਿ ਇੰਡੀਆ ਨੇ ਕੀਤਾ ਸੀ, ਕਿਉਂਕਿ ਜੇ ਕੋਈ ਛੋਟੇ ਮੋਟੇ ਦੇਸ਼ ਦੇ ਵਿੱਚ ਕਿਸੇ ਇੱਕ ਕਮਿਊਨਿਟੀ ਦੀ ਕਤਲੋਗਾਰਤ ਹੁੰਦੀ ਹੈ ਤੇ ਯੂਨਾਈਟਿਡ ਨੇਸ਼ਨਸ ਵਿੱਚ ਇੰਟਰਵੀਨ ਕਰਦਾ ਹੈ। ਕੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਸ ਚੁੱਪ ਹੈ? ਬਿਲਕੁਲ ਇਹਨਾਂ ਨੂੰ ਜਗਾਉਣ ਵਾਸਤੇ 7 ਨਵੰਬਰ ਨੂੰ ਆਪਾਂ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਦੇ ਉੱਤੇ ਜੋ ਨਸਲਕੁਸ਼ੀ ਹੋਈ ਹੈ ਉਹਦੀ ਆਵਾਜ਼ ਚੁੱਕਣ ਲਈ ਤੇ ਸਿੱਖਾਂ ਦੇ ਖੁਦ ਮੁਖਤਿਆਰੀ ਦੇ ਹੱਕ ਦੇ ਉੱਤੇ ਚੱਲੇ ਕਦਮ ਜਿਹੜੇ ਅਸੀਂ ਲਾਏ ਆ ਉਹਦੇ ਸਪੋਰਟ ਦੇ ਲਈ 7 ਨਵੰਬਰ ਨੂੰ UN ਦੇ ਸਾਹਮਣੇ ਜਾਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਵੀਰ ਜੀ, ਵੀ ਹੈਵ 1 ਮਿੰਟ ਲੈਫਟ। ਸੋ ਜਿਸ ਤਰ੍ਹਾਂ ਇੱਕ ਗੈਦਰਿੰਗ ਅਸੀਂ ਕਰ ਰਹੇ ਹਾਂ, ਸਿੱਖ ਕਮਿਊਨਿਟੀ ਇਕੱਠੀ ਹੋ ਰਹੀ ਹੈ, what time is the gathering, exactly where we need to be? ਗੈਦਰਿੰਗ ਜਿਹੜੀ ਹੈਗੀ ਆ ਉਹ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਨਿਊਯਾਰਕ ਦੇ ਸਾਹਮਣੇ ਹੈ ਬਿਲਕੁਲ, ਔਰ 11 ਵਜੇ ਇਹਦਾ ਇਕੱਠ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆਉਣ ਵਾਲੇ ਪ੍ਰੋਗਰਾਮ ਉਲੀਕੇ ਹੋਏ ਆ ਸਿੱਖ ਕੌਮ ਦੀ ਮਦਦ ਨਾਲ ਉਹ ਜਿਹੜੇ ਆ ਸਾਰੇ ਦੱਸੇ ਜਾਣਗੇ। ਤੁਸੀਂ ਸਾਰੀ ਸਿੱਖ ਕੌਮ ਜਿਹੜੀ ਆ ਉਹ ਆਪਣੀ ਜ਼ਿੰਦਗੀ ਦਾ ਸਿਰਫ ਇੱਕ ਦਿਨ ਤੁਸੀਂ ਆਪਣੀ ਕੌਮ ਦੇ ਲਈ ਕੱਢਣਾ, ਉਹਨਾਂ ਧੀਆਂ ਭੈਣਾਂ ਲਈ ਔਰ ਉਹਨਾਂ ਸਿੱਖ ਕੌਮ ਤੇ ਜਿੱਥੇ ਨਸਲਕੁਸ਼ੀ ਹੋਈ ਹੈ ਔਰ ਜਿਹਨੂੰ ਇਨਸਾਫ ਆਪਾਂ ਕੋਰਟ ਕਚਹਿਰੀਆਂ 'ਚ ਕਹਿੰਦੇ ਆ, ਲੇਕਿਨ ਸਿੱਖਾਂ ਦੀ ਖੁਦ ਮੁਖਤਿਆਰੀ ਦੇ ਰੁੱਖ ਵੱਲ ਜਿਹੜਾ ਇਨਸਾਫ ਅਸੀਂ ਲੈ ਕੇ ਜਾ ਰਹੇ ਹਾਂ ਉਹਦਾ ਹਿੱਸਾ ਬਣਨਾ ਔਰ ਜ਼ਰੂਰ ਉੱਥੇ ਪਹੁੰਚਣਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਫॉर ਸੋ ਮਚ ਫॉर योर ਟਾਈਮ ਐਂਡ ਅਸੀਂ TV84 ਰਾਹੀਂ ਵੀ ਅਸੀਂ ਉੱਥੇ ਪਹੁੰਚਾਂਗੇ, ਪੂਰੇ ਇਸ ਗੈਦਰਿੰਗ ਨੂੰ ਅਸੀਂ ਕਵਰ ਵੀ ਕਰਾਂਗੇ TV84 ਰਾਹੀਂ ਐਂਡ ਇਸ ਮੁੱਦੇ ਦੇ ਉੱਪਰ ਅਸੀਂ ਤੁਹਾਨੂੰ ਹੋਰ ਵੀ ਗੱਲਬਾਤ ਕਰਾਂਗੇ। ਤੁਹਾਡਾ ਵੀ ਤੇ ਡਾਕਟਰ ਅਮਰਜੀਤ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਕਿ ਤੁਸੀਂ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਸਿੱਖਾਂ ਦੀ ਖੁਦਮੁਖਤਿਆਰੀ ਦੇ ਜਿਹੜੇ ਚਲਾਏ ਕਦਮ ਆ ਉਹਨਾਂ ਤੇ ਲਗਾਏ। ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The viewers, before we take a leave from you guys, I just want to mention this ਕਿ ਸਾਨੂੰ come and support us on 7th of November, fun of the United Nations, ਸਾਡੀ ਜਿਹੜੀ ਗੈਦਰਿੰਗ ਹੋ ਰਹੀ ਹੈ, ਸਾਨੂੰ ਆਓ, ਸਾਨੂੰ ਸਪੋਰਟ ਕਰੋ। ਅਸੀਂ ਚਾਹਾਂਗੇ ਕਿ ਨਾਟ ਓਨਲੀ ਸਿੱਖ ਕਮਿਊਨਿਟੀ ਪਰ ਤੁਹਾਡੇ ਨਾਲ ਜਿਹੜੇ ਸਾਡੇ ਨੇਬਰਸ ਨੇ ਡਿਫਰੈਂਟ ਕਮਿਊਨਿਟੀ ਦੇ, ਉਹਨਾਂ ਨੂੰ ਵੀ ਤੁਸੀਂ ਨਾਲ ਲੈ ਕੇ ਆਓ, ਸਾਨੂੰ ਸਪੋਰਟ ਕਰੋ, ਸਾਨੂੰ ਸਹਾਰਾ ਦਿਓ। ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।